ਅਗਲਾ ਕਹਿੰਦਾ ਯਾਰ ਮੇਰਾ ਕੋਈ ਤਾਂ ਸੁਣੇ, ਕਿਤੇ ਤਾਂ ਸੁਣੇ, ਮੈਂ ਕਿਤੇ ਤਾਂ ਆਪਣੀ ਫੋਟੋ ਜਿਹੜੀ ਉਹ ਲਾ ਕੇ ਦੇਖ ਲਾਂ। ਇਹਨਾਂ ਹੀ ਗੱਲਾਂ ਦੇ ਤੇ ਉਹੀ ਕੰਮ ਦੇ ਵਿੱਚ ਅੱਗੇ ਵਧ ਰਹੇ ਆ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, ਮੁੱਖ ਮੰਤਰੀ ਮਾਨ ਹੋਣਾ ਦੇ ਵੱਲੋਂ ਜਿਹੜੇ ਫਸਲੀ ਕਰਜ਼ੇ ਦੀ ਵਸੂਲੀ ਦੇ ਉੱਤੇ ਹਜੇ ਰੋਕ ਲਗਾ ਦਿੱਤੀ ਗਈ ਹੈ। ਹਾਂਜੀ ਬਿਲਕੁਲ, ਇਹ ਇੱਕ ਰਾਹਤ ਵਾਲੀ ਖਬਰ ਹੈ। ਪੰਜਾਬ ਸਰਕਾਰ ਦਾ ਇੱਕ ਸੂਝ ਭਰਿਆ ਸਿਆਣਾ ਫੈਸਲਾ, ਜਿਹਦੇ ਵਿੱਚ ਤੁਰੰਤ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਬੈਠਕ ਬੁਲਾਈ ਵੱਖ-ਵੱਖ ਵਿਭਾਗਾਂ ਦੀ ਅਧਿਕਾਰੀਆਂ ਦੀ, ਤੇ ਉਹਨਾਂ ਨੂੰ ਕਿਹਾ ਕਿ ਜਿੰਨਾ ਪੰਜਾਬ 'ਚ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਉਹਦਾ ਤੁਰੰਤ ਮੁਆਵਜ਼ਾ ਵੀ ਜਾਰੀ ਕਰੋ। ਤੇ ਉਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਉਹਨਾਂ ਦੇ ਉੱਤੇ ਸਹਿਕਾਰੀ ਬੈਂਕਾਂ ਵਾਲਾ ਮਤਲਬ ਪਿਛਲਾ ਲੋਨ ਲਿਆ ਹੋਇਆ ਹਾੜੀ ਵਾਲਾ ਹੈ, ਉਹ ਜਿਹੜਾ ਫਸਲੀ ਵਸੂਲੀ ਆ ਉਹਦੇ ਉੱਤੇ ਹਲੇ ਰੋਕ ਲਾ ਦਿਓ, ਉਹਨੂੰ ਮੁਲਤਵੀ ਕਰ ਦਿਓ। ਉਹ ਕਹਿੰਦੇ ਕਿ ਉਹਦੇ ਨਾਲ ਕੀ ਹੈ ਕਿ ਕਿਸਾਨਾਂ ਦੇ ਉੱਤੇ ਤੁਰੰਤ ਬੋਝ ਨਹੀਂ ਪਏਗਾ, ਤੇ ਇਸ ਲਈ ਉਹਨਾਂ ਨੂੰ ਰਾਹਤ ਚਾਹੀਦੀ ਹੈ ਕਿ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਭਰਪਾਈਯੋਗ ਹੋ ਜਾਣਗੇ ਫਿਰ ਆਪਾਂ ਦੇਖਾਂਗੇ। ਫਿਲਹਾਲ ਰੋਕ ਹੈ। ਸੋ ਹੁਣ ਇਸ ਰੋਕ ਨਾਲ ਕਿਸਾਨਾਂ ਲਈ ਰਾਹਤ ਹੈ ਕਿ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਫਸਲੀ ਮੁਆਵਜ਼ਾ ਹੈ ਨਾ, ਉਹ ਜਿਹੜਾ ਵਿਆਜ ਵਾਲਾ ਉਹਨੂੰ ਵੀ ਰੋਕ ਦਿੱਤੀ ਗਈ ਹੈ। ਸੋ ਇਹ ਪਹਿਲ ਕਦਮੀ ਹੈ। ਪਰ ਇੱਥੇ ਦੇਖਣ ਵਾਲੀ ਗੱਲ ਹੋਊਗੀ ਕਿ ਇਹਦੀ ਭਰਪਾਈ ਕਿਵੇਂ ਕਰਦੇ ਨੇ, ਕੱਲ੍ਹ ਨੂੰ ਕਿਵੇਂ, ਕਿਉਂਕਿ ਮੰਨਿਆ ਇਹ ਜਾ ਰਿਹਾ ਕਿ ਜਿਹੜਾ ਨਾਬਾਰਡ ਵਾਲਾ ਪੈਸਾ ਹੁੰਦਾ ਉਹਦੇ ਵਿੱਚ ਉਹ ਕਹਿੰਦੇ ਕਿ 33% ਜਿਹੜਾ ਨੁਕਸਾਨ ਹੈ ਉਹਨੂੰ ਨਹੀਂ ਛੱਡ ਸਕਦੇ ਉਹ। ਜੇ 50% ਤੋਂ ਉੱਪਰ ਨੁਕਸਾਨ ਹੈ ਉਹਨੂੰ ਮੁਲਤਵੀ ਕਰ ਸਕਦੇ ਨੇ, ਉਹਨੂੰ ਰੋਕ ਸਕਦੇ ਨੇ। ਹੁਣ 33% ਵਾਲਾ ਕੀ ਕਰੂਗਾ? ਸੋ ਇਹ ਵੱਡਾ ਸਵਾਲ ਖੜਾ ਹੈ। ਸੋ ਇਹ ਕੀ ਉਹ ਸਾਰਿਆਂ ਤੇ ਲਾਗੂ ਹੋਊਗਾ ਇਹ ਹੁਕਮ, ਜਾਂ ਮਤਲਬ 50% ਤੋਂ ਵੱਧ ਨੁਕਸਾਨ ਵਾਲੇ ਤੇ ਲਾਗੂ ਹੋਊਗਾ? ਫਿਰ ਉਹਦੇ ਵਿੱਚ ਇਹ ਵੀ ਹੈ ਕਿ ਜਿਹੜੀ ਭਰਪਾਈ ਹੈ ਉਹ 'ਚ 60% ਹੈ ਜਿਹੜੀ ਉਹ ਨਾਬਾਰਡ ਨੇ ਕਰਨੀ ਹੁੰਦੀ ਹੈ, ਜਿਹੜੀ 15% ਹੈ ਉਹ ਸੂਬਾ ਸਰਕਾਰ ਨੇ ਕਰਨੀ ਹੁੰਦੀ ਹੈ, 25% ਸੰਬੰਧਿਤ ਬੈਂਕ ਨੇ ਕਰਨੀ ਹੁੰਦੀ ਹੈ। ਸੋ ਉੱਥੋਂ ਇਹ ਪੂਰੀ ਹੋਣੀ ਹੈ, ਤੇ ਬਾਅਦ ਚੋਂ ਜੇਕਰ ਵਸੂਲ ਹੁੰਦਾ ਤਾਂ ਵੀ ਠੀਕ ਹੈ, ਜੇ ਨਹੀਂ ਸਥਿਤੀ ਦੇ ਵਿੱਚ ਤਾਂ ਵੀ ਠੀਕ ਹੈ। ਕੀ ਇਹ ਮਤਲਬ ਪੱਕਾ ਮਤਲਬ ਰੋਕ ਲਾਈ ਹੈ, ਪੱਕੀ ਰਾਹਤ ਦਿੱਤੀ ਹੈ ਕਿਸਾਨਾਂ ਨੂੰ? ਇਹ ਸਿਰਫ ਪਿਛਲੇ ਹਾੜੀ ਦੇ ਉੱਤੇ ਲਏ ਲੋਨ ਦੇ ਹਵਾਲੇ ਨਾਲ ਹੈ। ਸਮੁੱਚਾ ਜਿਹੜਾ ਕਿਸਾਨਾਂ ਦਾ ਲੋਨ ਚੱਲਿਆ ਆ ਰਿਹਾ ਉਹ ਮਾਫ ਨਹੀਂ ਕੀਤਾ, ਉਹ ਮੁਲਤਵੀ ਨਹੀਂ ਕੀਤਾ। ਸਿਰਫ ਪਿਛਲੇ ਦੇ ਉੱਤੇ ਕਿ ਉਹਦੀ ਕਿਸ਼ਤ, ਉਹ ਲੋਨ ਦੇ ਉੱਤੇ ਉਹਦਾ ਮੂਲ ਧਨ ਅਜੇ ਕਿਸਾਨਾਂ ਨੂੰ ਤੰਗ ਨਾ ਕੀਤਾ ਜਾਵੇ। ਸੋ ਚਾਹੇ ਫੌਰੀ ਰਾਹਤ ਸੀ, ਇਹ ਰਾਹਤ ਵਾਲੀ ਖਬਰ ਹੈ ਜੀ। ਬਿਲਕੁਲ, ਡਾਢੇ ਨੇ ਬਹੁਤ ਜ਼ੁਲਮ ਜਾਂ ਆਪਾਂ ਕਹਿ ਸਕਦੇ ਹਾਂ ਵੀ ਉਹ ਇਸ ਟਾਈਮ ਢਾਇਆ ਆ ਕਿਸਾਨਾਂ ਤੇ ਰਾਹਤ ਵਾਕਿਆ ਹੀ ਬਹੁਤ ਲੋੜੀਂਦੀ ਸੀ, ਬਹੁਤ ਜ਼ਰੂਰੀ ਸੀ। ਅਗਲੀ ਦੀਪਕ ਜੀ ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ, ਗੱਲ ਹੁਣ ਕੇਂਦਰ ਦੀ ਥੋੜੀ ਜਿਹੀ ਕਰ ਜਾਂਦੇ ਆ, ਮੋਦੀ ਸਾਹਿਬ ਦੀ ਗੱਲ ਕਰੀਏ ਤਾਂ ਕਹਿੰਦੇ ਸਵਾਲ ਹੁਣ ਮੋਰੇ ਇਹ ਆ ਵੀ ਮੋਦੀ ਨੂੰ ਡਰ ਰਾਹੁਲ ਤੋਂ ਆ ਜਾਂ ਅਡਾਨੀ ਦੀ ਜਿਹੜੀ ਚਰਚਾ ਹੋਣ ਤੋਂ, ਪਾਰਲੀਮੈਂਟ ਤੋਂ ਬਾਹਰ ਕੱਢਣ ਤੋਂ ਬਾਅਦ ਚ ਹੁਣ ਕਹਿੰਦੇ ਵੀ ਉਹਨੂੰ ਕਹਿੰਦੇ ਵੀ ਆਪਣੀ ਹਵੇਲੀ ਕੋਠੀ ਆ ਉਹ ਵੀ ਕਰ ਦਿਓ ਖਾਲੀ। ਬਿਲਕੁਲ, ਦੇਖੋ ਇਹ ਜੇਕਰ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਤਾਂ ਜੇਕਰ ਉਹਦੇ ਖਿਲਾਫ ਸਜ਼ਾ ਦਾ ਫੈਸਲਾ ਆਇਆ ਰਾਹੁਲ ਗਾਂਧੀ ਦੇ ਖਿਲਾਫ 2 ਸਾਲ ਦਾ, ਤਾਂ ਉਹਦੇ ਨਾਲ ਠੀਕ ਹੈ, ਉਹਦੀ ਮੈਂਬਰਸ਼ਿਪ ਦੇ ਸਵਾਲ ਖੜਾ ਹੋ ਗਿਆ ਕਿ ਉਹ ਕਿੰਨੀ ਦੇਰ ਬਾਹਰ ਰਹੂਗੀ। ਪਰ ਉਹਦੇ ਕੋਲ ਸਮਾਂ ਸੀ 3 ਮਹੀਨੇ ਦਾ ਅਦਾਲਤ ਚੁਣੌਤੀ ਦੇਣ ਦਾ, ਕਿ ਉਹਨਾਂ ਸਮਾਂ ਇੰਤਜ਼ਾਰ ਕਰਨਾ ਚਾਹੀਦਾ ਸੀ ਜਾਂ ਇੰਨੀ ਤੇਜ਼ੀ? ਇਹ ਉਸੇ ਦਿਨ ਸਵਾਲ ਖੜਾ ਹੋਇਆ ਤੇ ਅਦਾਲਤੀ ਫੈਸਲੇ ਨੂੰ ਵੀ ਕਿਤੇ ਪ੍ਰਭਾਵਿਤ ਤਾਂ ਨਹੀਂ ਕੀਤਾ ਗਿਆ, ਇਹ ਵੀ ਸਵਾਲ ਚਰਚਾ ਚ ਰਿਹਾ। ਪਰ ਇਹ ਸ਼ੰਕੇ ਸੋਭੇ ਸਾਰੇ ਦੂਰ ਹੋ ਗਏ ਜਦੋਂ ਤੁਰੰਤ ਸਰਕਾਰ ਦੇ ਵਿਭਾਗ ਨੇ ਚਿੱਠੀ ਭੇਜੀ ਕਿ ਪਹਿਲਾਂ ਘਰ ਵੀ ਖਾਲੀ ਕਰ ਭਾਈ, ਤੇ ਉਹਨੂੰ ਬਕਾਇਦਾ ਕਹਿਤਾ ਕਿ 22 ਅਪ੍ਰੈਲ ਤੱਕ ਦਾ ਸਮਾਂ ਤੇਰੇ ਕੋਲ। ਸੋ ਮਤਲਬ ਕੁੱਲ ਮਿਲਾ ਕੇ 25 ਕੁ ਦਿਨ ਹੈ ਨਾ ਜੀ, ਕਿ ਭਾਈ ਘਰ ਖਾਲੀ ਕਰ। ਸੋ ਇਸ ਲਈ ਆ ਨੋਟਿਸ ਨੇ ਕਿਤੇ ਨਾ ਕਿਤੇ ਸੁਨੇਹਾ ਲਿਆ ਦਿੱਤਾ ਕਿ ਇਸ ਮੌਕੇ ਸਿੱਧੀ ਬੀਜੇਪੀ ਸਰਕਾਰ, ਕੇਂਦਰ ਸਰਕਾਰ, ਮੋਦੀ ਹੋਰਾਂ ਦਾ ਟੋਲਾ ਇਸ ਗੱਲ ਲਈ ਹੈ ਕਿ ਆਪਾਂ ਰਾਹੁਲ ਗਾਂਧੀ ਨੂੰ ਠਿੱਬੀ ਲਾਉਣੀ ਹੈ। ਰਾਹੁਲ ਗਾਂਧੀ ਨਿੱਜੀ ਮਸਲੇ 'ਚ ਉਲਝ ਜਾਵੇ, ਉਹ ਉਲਝ ਕੇ ਰਹਿ ਜਾਵੇ, ਉਸਨੂੰ ਆਪਣੀ ਮੈਂਬਰਸ਼ਿਪ ਦਾ ਫਿਕਰ ਪੈ ਜਾਵੇ, ਉਸਨੂੰ ਆਪਣੀ ਲੋਕ ਸਭਾ ਦੀ ਚੋਣ ਦਾ ਫਿਕਰ ਪੈ ਜਾਵੇ, ਉਸਨੂੰ ਆਪਣੀ ਸਜ਼ਾ ਦਾ ਫਿਕਰ ਪੈ ਜਾਵੇ, ਉਸਨੂੰ ਘਰ ਦਾ ਫਿਕਰ ਪੈ ਜਾਵੇ, ਤਾਂ ਕਿ ਉਹ ਜਿਹੜੇ ਮੁੱਦੇ ਖੜੇ ਕਰ ਰਿਹਾ ਉਹ ਪਰੇ ਹੋ ਜਾਣ। ਕਿਉਂਕਿ ਉਹ ਸਿੱਧਾ ਬੀਜੇਪੀ ਨੂੰ ਜਾਂ ਮੋਦੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਚੈਲੰਜ ਤਾਂ ਕਰ ਰਿਹਾ। ਬੇਸ਼ੱਕ ਉਹਦੀ ਕਾਂਗਰਸ ਕਮਜ਼ੋਰ ਹੈ, ਬੇਸ਼ੱਕ ਉਹਦੀਆਂ ਨਲਾਇਕੀਆਂ ਬਹੁਤ ਨੇ, ਕੁਤਾਹੀਆਂ ਬਹੁਤ ਨੇ, ਗਲਤੀਆਂ ਬਹੁਤ ਨੇ, ਪੁਰਾਣਾ ਰਿਕਾਰਡ ਬਹੁਤ ਖਰਾਬ ਹੈ, ਉਹਦੇ ਬਾਵਜੂਦ ਵੀ ਲੋਕਾਂ ਨੂੰ ਲੱਗ ਰਿਹਾ ਕਿ ਚੱਲ ਬੀਜੇਪੀ ਨੂੰ, ਮੋਦੀ ਨੂੰ ਜੇਕਰ ਕੋਈ ਪੁੱਛਦਾ ਤਾਂ ਕੀ ਉਹਦੀ ਸਜ਼ਾ ਇਹ, ਜਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੈਡਨਬਰਗ ਦੀ ਰਿਪੋਰਟ ਸੀ ਉਹਨੂੰ ਲੈ ਕੇ ਜਿਹੜਾ ਅਡਾਨੀ ਕਰ ਰਿਹਾ ਸੀ, ਉਸ ਮਸਲੇ ਨੂੰ ਲੈ ਕੇ ਬੀਜੇਪੀ ਨੂੰ ਡਰ ਲੱਗਣ ਲੱਗਿਆ। ਕਿਉਂਕਿ ਜਿਵੇਂ ਰਾਹੁਲ ਗਾਂਧੀ ਸਵਾਲ ਪੁੱਛ ਰਿਹਾ ਕਿ ਭਾਈ ਦੱਸ ਤਾਂ ਦਿਓ, SBI ਦਾ ਪੈਸਾ, LIC ਦਾ ਪੈਸਾ ਕਿਵੇਂ ਦਿੱਤਾ ਤੁਸੀਂ ਉਹਨੂੰ, ਕਿਹਨੇ ਅਧਿਕਾਰ ਦਿੱਤਾ ਤੁਹਾਨੂੰ ਉਹਨੂੰ ਪੈਸੇ ਦੇਣ ਦਾ ਹੈ? ਉਸ ਮਸਲੇ ਤੁਸੀਂ ਕਿਉਂ ਨਹੀਂ, ਜਿਹੜੇ ਬਜ਼ੁਰਗਾਂ ਦੀਆਂ ਮਤਲਬ ਕਿ ਪੈਨਸ਼ਨ ਵਾਲੀਆਂ ਸਕੀਮਾਂ ਵਾਲਾ ਪੈਸਾ ਉਹ 'ਚ ਸਾਰਾ ਲੱਗਿਆ, ਉਹਨਾਂ ਦਾ ਕੀ ਬਣੂਗਾ, ਉਹਦਾ ਜਵਾਬ ਦੇ ਦਿਓ। ਸੋ ਉਹਦੇ ਮਾਰਕੀਟ ਦੇ ਵਿੱਚ ਜਿੰਨੇ ਹਵਾ ਦੇ ਵਿੱਚ ਗਵਾਰਾ ਭਰਿਆ ਹੋਇਆ ਸੀਗਾ ਕਿ ਰੇਟ ਤਾਂ ਅਸਲੀ 15 ਰੁਪਏ ਪਰ 85 ਰੁਪਏ ਹਵਾ ਹੀ ਸੀਗੀ ਸਾਰੀ,
ਉਹ ਹਵਾ ਜੇ ਨਿਕਲ ਰਹੀ ਹੈ ਤਾਂ ਉਹ ਤੋਂ, ਉਹਦੀ ਜਾਂਚ ਕਰਾਉਣ ਤੋਂ, ਉਹਦੀ ਪੜਤਾਲ ਕਰਾਉਣ ਤੋਂ ਕਿਉਂ ਬੀਜੇਪੀ ਬਚਣਾ ਚਾਹੁੰਦੀ ਆ? ਕਿ ਇਸ ਲਈ ਇਹ ਸਾਰਾ ਕੁਝ ਹੋ ਰਿਹਾ, ਜਾਂ ਫਿਰ ਇਹ ਬੀਜੇਪੀ ਇੱਕ ਗਲਤੀ ਕਰ ਬੈਠੀ ਆ ਜਿਹਦੇ ਨਾਲ ਰਾਹੁਲ ਗਾਂਧੀ ਦਾ ਕੱਦ ਵੱਡਾ ਹੋ ਸਕਦਾ? ਬੇਸ਼ੱਕ ਜ਼ਮਾਨਤ ਲੈ ਕੇ ਗਲਤੀ ਰਾਹੁਲ ਗਾਂਧੀ ਨੇ ਵੀ ਕਰ ਲਈ, ਤੇ ਰਾਜਨੀਤਿਕ ਮਾਹਰ ਕਹਿੰਦੇ ਜੇ ਚਲਾ ਜਾਂਦਾ ਅੰਦਰ ਸ਼ਾਇਦ ਤਾਂ ਹੋਰ ਲੋਕਾਂ ਦੇ ਵਿੱਚ ਉਹਦੀ ਸਾਖ ਬਣਦੀ। ਸੋ ਪਰ ਫਿਰ ਵੀ ਕਿਤੇ ਨਾ ਕਿਤੇ ਦੋਏ ਪਹਿਲੂ ਨੇ ਕਿ ਬੀਜੇਪੀ ਇਹ ਰਾਹੁਲ ਗਾਂਧੀ ਤੋਂ ਡਰ ਰਹੀ ਆ ਜਾਂ ਰਾਹੁਲ ਗਾਂਧੀ ਨੂੰ ਬੜਾ ਕਰ ਰਹੀ ਆ, ਜਾਂ ਉਹ ਚਾਹੁੰਦੀ ਹੈ ਕਿ 2024 ਦੀਆਂ ਚੋਣਾਂ ਰਾਹੁਲ ਬਨਾਮ ਮੋਦੀ ਹੋ ਜਾਣ, ਬਾਕੀ ਮੁੱਦੇ ਲਾਂਭੇ ਹੋ ਜਾਣ, ਕਿ ਉਹ ਰਣਨੀਤੀ ਤਹਿਤ ਕੰਮ ਕਰ ਰਹੀ ਹੈ, ਜਾਂ ਸੱਚਮੁੱਚ ਰਾਹੁਲ ਗਾਂਧੀ ਦੇ ਸਵਾਲਾਂ ਨੇ ਉਹਨਾਂ ਨੂੰ ਇੰਨਾ ਉਲਝਾ ਦਿੱਤਾ ਕਿ ਉਹ ਇਹ ਕਾਰਵਾਈ ਕਰ ਬੈਠੇ ਤੇ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਪਿੱਛੇ ਕਿਵੇਂ ਹਟੀਏ ਤੇ ਅੱਗੇ ਕਿਵੇਂ ਵਧੀਏ। ਪਰ ਇਹ ਗੱਲ ਸਾਫ਼ ਹੈ ਕਿ ਅਡਾਨੀ ਮੁੱਦੇ ਤੋਂ ਬੀਜੇਪੀ ਦੀ ਸਰਕਾਰ ਚਰਚਾ ਤੋਂ ਭੱਜਣਾ ਚਾਹੁੰਦੀ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇਸ ਲਈ ਅਡਾਨੀ ਦੇ ਨਾਂ ਤੋਂ ਵੀ ਉਹਨਾਂ ਨੂੰ ਡਰ ਲੱਗਦਾ, ਪਰ ਅਡਾਨੀ ਨੂੰ ਛੱਡ ਵੀ ਨਹੀਂ ਸਕਦੇ। ਜੀ ਜੀ ਬਿਲਕੁਲ।